ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਦਾ ਦਿਲੀ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਿਸਤਾਨ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਰੋਜ਼ਾਨਾ ਇਸ ਤਰ੍ਹਾਂ ਸਟੂਡੀਓ ਵਿੱਚ ਮੇਰੇ ਨਾਲ ਸ਼ਾਮਲ ਨੇ। ਆਓ ਨਾਲ ਮਿਲ ਕੇ ਅੱਜ ਦੇ ਅਹਿਮ ਇਸ਼ੂਜ਼ ਬਾਰੇ ਗੱਲਬਾਤ ਕਰਦੇ ਹਾਂ। ਜੀ ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੀ ਡਾਕਟਰ ਸਾਹਿਬ, ਤੁਹਾਡਾ ਨਿੱਘਾ ਸਵਾਗਤ ਹੈ ਪ੍ਰੋਗਰਾਮ ਸੱਚੋ ਸੱਚ ਵਿੱਚ। ਬਹੁਤ ਸ਼ੁਕਰੀਆ ਜੀ ਡਾਕਟਰ ਸਾਹਿਬ, ਅੱਜ 31 ਮਾਰਚ 2017 18 ਚੇਤ ਨਾਨਕਸ਼ਾਹੀ ਸੰਮਤ 549 ਦਾ ਦਿਨ ਹੈ। ਤੇ ਡਾਕਟਰ ਸਾਹਿਬ, ਇਸ ਤੋਂ ਪਹਿਲਾਂ ਕਿ ਆਪਾਂ ਪ੍ਰੋਗਰਾਮ ਦੀ ਸ਼ੁਰੂਆਤ ਕਰੀਏ, ਅਸੀਂ ਆਪਣੇ ਦਰਸ਼ਕਾਂ ਨੂੰ ਦੱਸ ਦੇਣਾ ਚਾਹੁੰਦੇ ਹਾਂ ਕਿ ਜੇ ਤੁਸੀਂ ਹੱਕ, ਸੱਚ ਤੇ ਇਨਸਾਫ ਦੀ ਆਵਾਜ਼ ਨੂੰ ਸੁਣਨਾ ਚਾਹੁੰਦੇ ਹੋ, ਦੇਖਣਾ ਚਾਹੁੰਦੇ ਹੋ, ਤੇ ਤੁਸੀਂ ਸਾਡੇ ਇਹਨਾਂ ਗੈਜ਼ਟ ਦੇ ਉੱਪਰ ਦੇਖ ਸਕਦੇ ਹੋ। ਸਪੈਕਟਰਮ ਕੇਬਲ, ਆਰਸ਼ਿੰਗ ਕੇਬਲ, ਬੈਲ 5 ਕੇਬਲ ਇਨ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, ਫੇਸਬੁੱਕ, ਆਨਲਾਈਨ ਸਟ੍ਰੀਮਿੰਗ, ਗਲੋਬਲ ਸੀਪੀਐਨ ਦੀ ਐਪ ਰਾਹੀਂ, ਟੀਵੀ 84 ਦੀ ਐਪ ਰਾਹੀਂ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਜੀ ਡਾਕਟਰ ਸਾਹਿਬ, ਇਸ ਤੋਂ ਪਹਿਲਾਂ ਕਿ ਆਪਾਂ ਅੱਜ ਦੇ ਅਹਿਮ ਇਸ਼ੂਜ਼ ਬਾਰੇ ਗੱਲਬਾਤ ਕਰੀਏ, ਅਸੀਂ ਜਾਣਨਾ ਚਾਹੁੰਦੇ ਹਾਂ ਕਿ ਤੁਸੀਂ ਕੱਲ ਗੈਰ ਹਾਜ਼ਰ ਕਿਉਂ ਹੋਏ, ਉਹਦੀ ਵਜ੍ਹਾ ਤੁਸੀਂ ਦੱਸੋ। ਦੇਖੋ, ਅੱਜ ਕਿੰਨੀ ਤਰੀਕ ਹੈ? 31 ਮਾਰਚ। 31 ਮਾਰਚ ਹੈ ਤੇ ਤੁਹਾਨੂੰ ਯਾਦ ਹੋਣਾ ਵੀ 31 ਮਾਰਚ ਨੂੰ ਰਿਜ਼ਲਟ ਨਿਕਲਦੇ ਸੀ। ਤੁਸੀਂ ਡਰ ਗਏ ਕੱਲ ਸਕੂਲਾਂ 'ਚ? ਤੇ ਜਿਹੜੇ ਪਹਿਲਾਂ ਤੁਸੀਂ ਤਿਆਰੀ ਕੀਤੀ ਹੁੰਦੀ ਹੈ, ਇਮਤਿਹਾਨ ਵੀ ਦੇ ਦਿੰਦੇ, ਉਹ ਪੁੱਛਦਾ ਕਿੰਨੇ % ਆਣਗੇ। 80%। ਜਦੋਂ ਮਹੀਨਾ ਕਰਿਆ ਜਾਂਦਾ ਕਿੰਨੇ %? 70%। ਤੇ ਇੱਕ ਦਿਨ ਪਹਿਲਾਂ ਤੱਕ ਪਹੁੰਚਦੇ ਆ ਤੋਤੇ ਉੜੇ ਹੁੰਦੇ ਨੇ। ਸੋ ਹੁਣ ਉਹ ਇਮਤਿਹਾਨ ਤਾਂ ਨਹੀਂ ਨੇ, ਔਰ ਚੰਗੀ ਗੱਲ ਹੈ ਐਟਲੀਸਟ ਇੱਥੋਂ ਦੇ ਬੱਚਿਆਂ ਨੂੰ ਕੁਆਟਰਲੀ, ਮੰਥਲੀ ਇੰਨਾ ਕੁ ਉਹ ਦੇ ਦਿੰਦੇ ਨੇ ਕੰਮ, ਜਾਂ ਉਹਦੇ ਨਤੀਜੇ ਨਾਲੋਂ ਨਾਲ ਕੱਢਦੇ ਜਾਂਦੇ ਨੇ ਕਿ ਬਈ ਉਹ ਭਾਰ ਵੀ ਰੱਖ ਕੇ ਤੋਤਾ ਉਡਾਣ ਦਾ, ਤੋਤੇ ਪਾਸ ਕੇ ਫੇਲ ਵਾਲੀ ਜਿਹੜੀ ਆ ਉਸ ਪ੍ਰੀਖਿਆ ਚੋਂ ਨਹੀਂ ਲੰਘਦੇ ਜੀ। ਲੇਕਿਨ ਜ਼ਿੰਦਗੀ ਦੇ ਇੱਕ ਮੁਕਾਮ ਤੇ ਆ ਕੇ ਤੁਸੀਂ ਪਿੱਛੇ ਮੁੜ ਕੇ ਦੇਖਦੇ ਹੋ, ਅੱਗਾ ਦੇਖਦੇ ਹੋ, ਵਰਤਮਾਨ ਦੇਖਦੇ ਹੋ। ਇਹ ਇਕੱਲਾ ਸਿਆਸੀ ਜ਼ਾਬੀਏ ਤੋਂ ਹੀ ਨਹੀਂ, ਇਹ ਤੁਹਾਡਾ ਕਈ ਵਾਰ ਰੂਹਾਨੀ ਜ਼ਾਬੀਆ ਵੀ ਹੁੰਦਾ ਹੈ, ਕਈ ਵਾਰ ਤੁਹਾਡੀ ਓਵਰਆਲ ਸਮਾਜਿਕ ਤੌਰ ਤੇ ਵੀ ਤੁਸੀਂ ਬਹੁਤ ਕੁਝ ਚੋਂ ਲੰਘ ਰਹੇ ਹੁੰਦੇ ਹੋ ਜੀ। ਔਰ ਉਹਨਾਂ ਸਾਰੇ ਹਾਲਾਤਾਂ 'ਚ ਕੋਈ ਸਮਾਂ ਐਸਾ ਆਉਂਦਾ ਹੈ ਜਦੋਂ ਤੁਸੀਂ ਆਪਣੇ ਆਪ ਨਾਲ ਗੱਲਾਂ ਕਰਨੀਆਂ ਚਾਹੁੰਦੇ ਹੋ, ਔਰ ਤੁਹਾਨੂੰ ਇਹ ਲੱਗਦਾ ਹੈ ਕਿ ਵੀ ਇਹ ਜਿਹੜਾ ਸਫ਼ਰ ਜਿਸ ਤਰ੍ਹਾਂ ਗੁਜ਼ਰ ਰਿਹਾ ਹੈ, ਔਰ ਤੁਹਾਡੀ ਮੰਜ਼ਿਲੇ ਮਕਸੂਦ, ਕਿਉਂਕਿ ਇੱਕ ਪਾਰਟ ਤਾਂ ਸਰਟਨਲੀ ਤੁਹਾਡੇ ਪੋਲੀਟੀਕਲ ਗੋਲਸ, ਐਂਬੀਸ਼ਨਸ, ਕੌਮੀ ਗੋਲ ਐਂਬੀਸ਼ਨਸ ਨੇ ਜੀ। ਇੱਕ ਹੁੰਦਾ ਹੈ ਕਿ ਟੂ ਮੀਟ ਦਾ ਮੇਕਰ, ਕਿ ਤੁਸੀਂ ਵੀ ਆਪਣਾ ਹਿਸਾਬ ਕਿਤਾਬ ਦੇਣਾ ਹੈ। ਔਰ ਇਸ ਸਾਰੇ ਇਹਦੇ ਵਿੱਚ ਹੀ ਜਿਹੜਾ ਕੱਲ ਦਾ ਦਿਨ ਲੰਘ ਗਿਆ, ਔਰ ਮੈਂ ਇਸ ਗੱਲ ਦੀ ਜਿਹੜਾ ਮੁਆਫੀ ਚਾਹੁੰਦਾ ਦਰਸ਼ਕਾਂ ਤੋਂ। ਬਹੁਤ ਸਾਰਿਆਂ ਦੀਆਂ ਕਾਲਾਂ ਵੀ ਆਈਆਂ ਜੀ, ਔਰ ਮੈਂ ਇਹੀ ਕਿਹਾ, ਮੈਂ ਕਿਹਾ ਜੀ ਅੱਜ ਮਨ ਨਹੀਂ ਕੀਤਾ ਪ੍ਰੋਗਰਾਮ ਕਰਨ ਨੂੰ। ਸੋ ਬਹੁਤਿਆਂ ਨੂੰ ਲੱਗਾ ਵੀ ਸ਼ਾਇਦ ਠੀਕ ਨਹੀਂ ਨੇ, ਕੋਈ ਹੋਰ ਹੈ। ਇੱਕ ਅੱਧੇ ਹੋਰ ਸੱਜਣ ਜਿਨ੍ਹਾਂ ਨੇ ਕੋਈ ਪ੍ਰੋਗਰਾਮ ਇਹਨਾਂ ਦਿਨਾਂ 'ਚ ਰੱਖਿਆ ਸੀ, ਉਹਨਾਂ ਨੇ ਕਾਲ ਵੀ ਕੀਤਾ ਕਹਿਣ ਲਈ ਕਿ ਜੀ ਤੁਸੀਂ ਆਓ, ਅਸੀਂ ਟਿਕਟ ਰੱਖ ਰਹੇ ਹਾਂ। ਮੈਂ ਕਿਹਾ ਜੀ ਨਹੀਂ, ਮੈਂ ਨਹੀਂ ਆਉਣਾ ਹੈ। ਉਹ ਮੈਨੂੰ ਕਹਿੰਦੇ ਜੀ ਕਿਉਂ? ਮੈਂ ਕਿਹਾ ਜੀ ਗੱਲ ਇਹ ਹੈ ਕਿ ਵੀ ਜਿਨ੍ਹਾਂ ਦੋਸਤਾਂ ਨੂੰ, ਜਿਨ੍ਹਾਂ ਆਪਣਿਆਂ ਨੂੰ ਤੁਸੀਂ ਤਿਆਗੀ ਦੇਖਿਆ ਹੋਏ, ਇਮਾਨਦਾਰ ਦੇਖਿਆ ਹੋਏ, ਉਹਨਾਂ ਨੂੰ ਤੁਸੀਂ ਲਾਲਚੀ, ਦੌਲਤ ਦੇ ਲੱਟੂ, ਝੂਠੇ ਬਣੇ ਦੇਖੋ, ਫਿਰ ਲੱਗਦਾ ਹੈ ਕਿ ਵੀ ਤੁਹਾਨੂੰ ਪੁਰਾਣੇ ਹੀ ਦੋਸਤ ਚਾਹੀਦੇ ਨੇ, ਪੁਰਾਣੇ ਹੀ ਮਿੱਤਰ ਚਾਹੀਦੇ ਨੇ, ਜਿਨ੍ਹਾਂ ਕੋਲ ਭਾਵੇਂ ਦੌਲਤ ਨਹੀਂ ਸੀ ਪਰ ਉਹਨਾਂ ਕੋਲ ਇਮਾਨਦਾਰੀ ਸੀ, ਉਹਨਾਂ ਕੋਲ ਟਰੂਥ ਸੀ ਜੀ। ਸੋ ਬਹੁਤ ਕੁਛ, ਜਿਵੇਂ ਗੁਰੂ ਨਾਨਕ ਸਾਹਿਬ ਦਾ ਇੱਕ ਡਾਇਲੋਗ ਹਮੇਸ਼ਾ ਹੀ ਮਰਦਾਨੇ ਨਾਲ ਜਨਮ ਸਾਖੀਆਂ 'ਚ ਬਾਰ-ਬਾਰ ਰਿਪੀਟ ਹੁੰਦਾ ਹੈ ਕਿ ਮਰਦਾਨਾ ਕਿਤੇ ਬਹੁਤ ਚਾਚ ਹੁੰਦਾ ਹੈ, ਜਿੱਥੇ ਬਹੁਤ ਧਿਆਨ ਰੱਖਦੇ ਨੇ ਸਾਰੇ ਲੋਕ, ਜਿਹੜੇ ਨੇ ਪਿਆਰ ਕਰਦੇ ਨੇ, ਕਹਿੰਦੇ ਨੇ ਬਾਬਾ ਜੀ ਦੇਖੋ ਕਿਹੋ ਜਿਹੀ ਵਧੀਆ ਦੁਨੀਆ ਹੈ। ਤੇ ਉਦੋਂ ਵੀ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਵੇਖ ਮਰਦਾਨਿਆਂ ਰੰਗ ਕਰਤਾਰ ਦੇ ਜੀ। ਤੇ ਫਿਰ ਕੋਈ ਐਸਾ ਮੁਕਾਮ ਆਉਂਦਾ ਹੈ ਕਿ ਵੱਟੇ ਮਾਰਨ ਵਾਲੇ ਆ ਜਾਂਦੇ ਨੇ, ਪਿੰਡ 'ਚ ਵੜਨ ਨਹੀਂ ਦਿੰਦੇ, ਫਿਰ ਮਰਦਾਨਾ, ਅਦਰਵਾਈਜ਼ ਮਰਦਾਨਾ ਸਾਨੂੰ ਰਿਪਰੈਜ਼ੈਂਟ ਕਰਦਾ। ਮੈਂ ਸਮਝਦਾ ਵੀ ਕਈ ਵਾਰ ਇਹ ਜਿਵੇਂ ਅਕਾਲ ਪੁਰਖ ਦੀ ਖੇਡ ਦੇ ਵਿੱਚ ਗੁਰੂ ਨਾਨਕ ਪਰਮ ਰੂਪ ਮੁਕੰਮਲ ਆਪ ਨਾਰਾਇਣ ਕਲਾਤਾਰ ਜਗ ਮੈਂ ਪਰਵਰਿਓ ਨੇ, ਤੇ ਮਰਦਾਨਾ ਸਾਡੇ ਵਰਗਾ ਹੈ ਕਿ ਛੋਟੀ ਜਿਹੀ ਖੁਸ਼ੀ ਉਹਨੂੰ ਬਹੁਤ ਖੁਸ਼ੀ ਦਿੰਦੀ ਹੈ, ਕੋਈ ਉਦਾਸੀ ਉਹਨੂੰ ਉਦਾਸ, ਜਿਵੇਂ ਅਸੀਂ ਕਰਦੇ ਹਾਂ। ਤਾਂ ਜਦੋਂ ਫਿਰ ਮਰਦਾਨੇ ਨੇ ਇਹ ਕਹਿਣਾ, ਫਿਰ ਵੀ ਬਾਬੇ ਨੇ ਕਹਿਣਾ ਵੀ ਵੇਖ ਮਰਦਾਨਿਆਂ ਰੰਗ ਕਰਤਾਰ ਦੇ। ਸੋ ਅਸੀਂ ਗੁਰੂ ਨਾਨਕ ਦੇ ਸਿੱਖ ਹੋਣ ਦੇ ਨਾਤੇ ਬਹੁਤ ਸਾਰੇ ਰੰਗ ਦੇਖੇ ਨੇ, ਦੇਖ ਵੀ ਰਹੇ,
ਤੇ ਕਈ ਵਾਰ ਉਹਨਾਂ ਰੰਗਾਂ ਤੋਂ ਦੂਰ ਹੋ ਕੇ ਬੇਰੰਗ ਹੋਣ ਨੂੰ ਵੀ ਜੀ ਕਰਦਾ ਹੈ। ਸੋ ਇਹ ਸੱਚਾਈ ਹੈ। ਚਲੋ ਐਨੀਵੇ ਜੀ ਡਾਕਟਰ ਸਾਹਿਬ, ਅੱਜ ਦੇ ਪਹਿਲੇ ਇਸ਼ੂ ਬਾਰੇ ਗੱਲਬਾਤ ਕਰਦੇ ਹਾਂ। ਕੀ ਕਹਿਣਾ ਚਾਹੋਗੇ ਤੁਸੀਂ ਪਹਿਲੇ ਟੌਪਿਕ ਬਾਰੇ? ਦੇਖੋ, ਜੋ ਕੁਝ ਸਾਡੇ ਉਸ ਖਿੱਤੇ 'ਚ ਚੱਲ ਰਿਹਾ, ਔਰ ਸ਼ਾਇਦ ਇੱਕ ਜਿਹੜਾ ਕਾਰਨ ਜਿਹਦੇ 'ਚ ਅਸੀਂ ਜਦੋਂ ਦੁਨੀਆ ਦੀ ਸਫਰਿੰਗ ਦੇਖਦੇ ਜੀ, ਸਫਰਿੰਗ ਦਾ ਇੱਕ ਅੰਦਾਜ਼ ਨਹੀਂ ਹੁੰਦਾ ਕਈ ਵਾਰ। ਔਰ ਮੈਨੂੰ ਇੱਕ ਪਾਰਟ ਹਮੇਸ਼ਾ ਹੀ ਜਨਮ ਸਾਖੀਆਂ ਦਾ, ਜਦੋਂ ਕਿ ਮਾਤਾ ਤ੍ਰਿਪਤਾ ਜਿਹੜੇ ਨੇ, ਹੁਣ ਇੱਕੋ ਇੱਕ ਗੁਰੂ ਨਾਨਕ ਉਹਨਾਂ ਦੇ ਸਪੁੱਤਰ ਨੇ, ਔਰ ਬਹੁਤ ਵਾਰ ਜਿਵੇਂ ਮਾਵਾਂ ਦਾ ਬੱਚਿਆਂ ਨਾਲ, ਬੱਚੀਆਂ ਨਾਲ ਜੋ ਸਨੇਹ ਹੁੰਦਾ ਹੈ, ਔਰ ਇਵੇਂ ਹੀ ਗੁਰੂ ਨਾਨਕ ਸਾਹਿਬ ਉਹਨਾਂ ਦੇ ਮਹਿਲ, ਮਾਤਾ ਸੁਲੱਖਣੀ, ਬੱਚੇ ਸ੍ਰੀ ਚੰਦ ਲਖਮੀ ਦਾਸ। ਹੁਣ ਜਦੋਂ ਤੁਸੀਂ ਲੰਬੀਆਂ ਫੇਰੀਆਂ 'ਤੇ ਨਿਕਲਦੇ ਹੋ, ਉਦਾਸੀਆਂ 'ਤੇ ਨਿਕਲਦੇ ਹੋ, ਕਈ ਸਾਲ ਜਿਹੜਾ ਹੈ ਉਹਨਾਂ ਦੇ ਲਈ ਤਾਂ ਬੱਚਿਆਂ ਲਈ ਪਿਤਾ ਨਹੀਂ ਹੈ, ਮੈਂ ਗੁਰੂ ਕੇ ਮਹਿਲਾਂ ਲਈ ਉਹਨਾਂ ਦੇ ਪਤੀ ਨਹੀਂ ਨੇ, ਜਾਂ ਮਾਂ ਲਈ ਪੁੱਤਰ ਨਹੀਂ ਹੈ ਜੀ। ਤਾਂ ਕਈ ਵਾਰ ਜਦੋਂ ਤੁਸੀਂ ਸਪੀਡ ਦੀ ਗੱਲ ਕਰਦੇ ਹੋ, ਜਾਂ ਜਿਹਨੂੰ ਬਾਬਾ ਫਰੀਦ ਨੇ ਇਹ ਫਰਮਾਇਆ ਕਿ ਭਾਈ ਮੈਂ ਜਾਣਿਆ ਦੁੱਖ ਮੁਝ ਕੋ, ਦੁੱਖ ਸਬਾਇਆ ਜਗ, ਉੱਚੇ ਚੜ ਕੇ ਦੇਖਿਆ ਘਰ ਘਰ ਇਹਾ ਅੱਗ, ਕਿ ਵੀ ਤੁਸੀਂ ਸਾਰੇ ਦੇਖਦੇ ਹੋ। ਤਾਂ ਮੈਨੂੰ ਹਮੇਸ਼ਾ ਉਹ ਜਿਹੜਾ ਗੁਰੂ ਨਾਨਕ ਸਾਹਿਬ ਦਾ ਫਰਮਾਨ, ਬੇਸ਼ੱਕ ਜਨਮ ਸਾਖੀ ਕਰਤਾਵਾਂ ਨੇ ਆਪੋ ਆਪਣੀ ਜ਼ਬਾਨ ਦੇ ਵਿੱਚ ਦਿੱਤਾ, ਤੇ ਉਹਨਾਂ ਨੇ ਆਪਣੀ ਮਾਤਾ ਨੂੰ ਵੀ ਇਹੀ ਗੱਲ ਕਹੀ, ਆਪਣੀ ਪਤਨੀ ਨੂੰ ਵੀ ਇਹੀ ਗੱਲ ਕਹੀ ਕਿ ਭਾਈ ਤੁਹਾਡੀ ਪੀੜ ਵੀ ਮੇਰੀ ਪੀੜ ਹੈ, ਪਰ ਮੈਨੂੰ ਜਗਤ ਦੀ ਪੀੜ ਬਹਿਣ ਨਹੀਂ ਦਿੰਦੀ। ਔਰ ਜਦੋਂ ਅਸੀਂ ਅੱਜ ਹਾਲਾਤ ਦੇਖਦੇ ਹਾਂ, ਔਰ ਮੈਂ ਕਈ ਵਾਰ ਦੇਖਦਾ ਕਿ 5.5 ਸਦੀਆਂ 'ਚ, ਜਦੋਂ ਅੱਜ ਅਸੀਂ 21ਵੀਂ ਸਦੀ ਦੀ ਗੱਲ ਕਰਦੇ ਸੀ, ਸੈਕੰਡ ਵਰਲਡ ਵਾਰ ਹੋ ਕੇ ਹਟਿਆ, ਦੁਨੀਆ ਦੇ ਵਿੱਚ ਸਲੋਗਨ ਆਇਆ ਨੈਵਰ ਅਗੇਨ, ਜੀ, ਕਿ ਇਸ ਕਿਸਮ ਦੀ ਜਿਹੜੀ ਨਸਲਕੁਸ਼ੀ, ਜੈਨੋਸਾਈਡ, ਯਹੂਦੀਆਂ, ਜਿਪਸੀਆਂ, ਦੂਜਿਆਂ ਦਾ ਹੋਇਆ, ਇਹ ਦੁਬਾਰਾ ਕਦੇ ਨਹੀਂ ਹੋਏਗਾ। ਪਰ ਅਸੀਂ ਇਹ ਆਪਣੇ ਪਿਛਲੇ ਦਹਾਕਿਆਂ 'ਚ ਹੀ, ਆਪਣੀ ਹਯਾਤੀ ਦੇ 3-4 ਦਹਾਕਿਆਂ ਦੇ ਵਿੱਚ ਦੇਖਦੇ ਹਾਂ ਕਿਸ ਲੈਵਲ ਦੇ ਜੈਨੋਸਾਈਡ ਹੋਏ, ਰਵਾਂਡਾ ਹੋਏ, ਕਿਵੇਂ ਕੰਬੋਡੀਆ ਹੋਏ, ਵੀਅਤਨਾਮ ਹੋਏ, ਕੋਰੀਆ ਹੋਏ, ਅਫਗਾਨਿਸਤਾਨ ਹੋਏ, ਇਰਾਕ ਹੋਏ, ਹੁਣ ਤੁਸੀਂ ਸੀਰੀਆ, ਤੁਸੀਂ ਇਮੇਜਸ ਸਟੈਂਡ ਨਹੀਂ ਕਰ ਸਕਦੇ। ਕਿੰਨੇ ਲੱਖਾਂ ਲੋਕ ਦਾ ਲਾਰਜੈਸਟ ਐਕਸੋਡਸ ਜਿਹੜਾ ਇਸ ਵੇਲੇ ਹਿਊਮਨ ਕਾਈਂਡ ਦਾ ਹੋ ਰਿਹਾ, ਉਹ ਮਿਡਲ ਈਸਟ ਚੋਂ ਹੋ ਰਿਹਾ। ਕਿਉਂ ਜੇ ਰਜੀਮ ਆ ਗਏ, ਇੱਥੇ ਟਰੰਪ ਆ ਗਿਆ, ਉੱਥੇ ਮੋਦੀ ਆ ਗਿਆ, ਯੂਰਪ ਦੇ ਵਿੱਚ ਕੀ ਵੇਵ ਚੱਲ ਰਹੀ ਹੈ। ਫਿਰ ਲੱਗਦਾ ਹੈ ਵੀ ਅਸੀਂ ਜਿਹੜੇ ਅਕਾਲ ਪੁਰਖ ਦੇ ਬਣਾਏ ਇਨਸਾਨ, ਜਿਨ੍ਹਾਂ ਦੇ ਲਈ ਰੱਬ ਨੇ ਸਭ ਕੁਝ ਇਸ ਧਰਤੀ ਤੇ ਧਰਿਆ, ਜੋ ਕੁਝ ਪਾਇਆ ਸੋ ਇੱਕੋ ਵਾਰ ਹਰ ਇੱਕ ਦਾ ਕਰ ਦਿੱਤਾ, ਅਸੀਂ ਇਸ ਕਦਰ ਨਲਾਇਕ ਹੈ ਇਸ ਧਰਤੀ ਦੇ ਪੁੱਤਰ ਪੁੱਤਰੀਆਂ ਬਣ ਕੇ, ਇਸ ਕਦਰ ਅਸੀਂ ਅਕਿਰਤ ਕਾਣ ਹੈ ਉਸ ਸਿਰਜਣਹਾਰ ਦੇ ਸਾਹਮਣੇ, ਕਿ ਅਸੀਂ ਜੋ ਉਸ ਕਰਤੇ ਨੇ ਰੱਖਿਆ ਹੋਇਆ ਹੈ ਸਾਡੇ ਸਭ ਦੀ ਵਰਤੋਂ ਲਈ ਹੈ ਜੀ, ਤੇ ਅਸੀਂ ਕਿਸ ਕਿਸਮ ਦੀਆਂ ਵੰਡੀਆਂ ਦੇ ਵਿੱਚ ਇਨਸਾਨੀਅਤ ਨੂੰ ਡੋਬਿਆ, ਇਨਸਾਨੀਅਤ ਨੂੰ ਤੋੜਿਆ, ਔਰ ਕਿੰਨਾ ਬਲੱਡ ਸਪਿਲ ਕੀਤਾ, ਕਿੰਨਾ ਹੋ ਰਿਹਾ। ਔਰ ਜਦੋਂ ਸਾਊਥ ਏਸ਼ੀਆ ਔਰ ਖਾਸ ਤੌਰ ਤੇ ਭਾਰਤੀ ਕੰਟੈਕਸਟ ਦੇ ਵਿੱਚ ਮੈਂ ਦੇਖਦਾ ਤੇ ਨਜ਼ਰ ਆ ਰਿਹਾ ਹੁੰਦਾ, ਤੁਸੀਂ ਆਪਣੇ ਇਹਦੇ ਲਈ ਕੋਈ ਜਿਹੜੀ ਹੈ ਉਹ ਕੋਈ ਸਪਿਰਿਚੁਅਲ ਸਾਇੰਸ ਦੀ ਲੋੜ ਨਹੀਂ ਹੁੰਦੀ, ਤੁਹਾਨੂੰ ਨਜ਼ਰ ਆ ਰਿਹਾ ਹੁੰਦਾ ਕਿ ਕੀ ਡਾਇਰੈਕਸ਼ਨ ਹੈ ਜੀ, ਕਿੰਨਾ ਖੂਨ ਡੁੱਲਣ ਜਾ ਰਿਹਾ ਹੈ, ਕਿੰਨੇ ਲੋਕਾਂ ਦੇ ਘਰਾਂ ਦੇ ਜਿਹੜੇ ਚਿਰਾਗ ਉਹ ਬੁਝਣ ਵਾਲੇ ਨੇ, ਕਿਵੇਂ ਲੱਖਾਂ ਲੋਕਾਂ ਦਾ ਰੁਜ਼ਗਾਰ ਔਰ ਉਹਨਾਂ ਦਾ ਜੀਣਾ, ਉਹਨਾਂ ਨੂੰ ਭੈ 'ਚ 1 ਬਿਲੀਅਨ 300 ਮਿਲੀਅਨ ਲੋਕ ਕਿਸ ਭੈ ਦੇ ਵਿੱਚ ਸੁੱਟ ਦਿੱਤੇ ਨੇ। ਔਰ ਇਹ ਗੱਲ ਇੱਕ ਘੱਟ ਗਿਣਤੀ ਦਾ ਬੰਦਾ ਹੋਣ ਦੇ ਨਾਤੇ, ਇੱਕ ਸਿੱਖ ਹੋਣ ਦੇ ਨਾਤੇ, ਜਾਂ ਮੁਸਲਮਾਨਾਂ ਈਸਾਈਆਂ ਦੀ, ਜਾਂ ਦਲਿਤਾਂ ਦੀ, ਆਦਿਵਾਸੀਆਂ ਦੀ ਪੀੜ ਸਮਝਦੇ ਆ। ਸਿਰਫ ਮੈਂ ਹੀ ਨਹੀਂ ਕਹਿੰਦਾ, ਮੈਨੂੰ ਚੰਗਾ ਲੱਗਦਾ ਕਿ ਵੀ ਜਿਵੇਂ ਜਦੋਂ ਉਸ ਪੀਰੀਅਡ ਦੇ ਵਿੱਚ ਸੈਕੰਡ ਵਰਲਡ ਵਾਰ ਦੇ ਦੌਰ 'ਚ ਕਿਸੇ ਨੇ ਕਿਹਾ ਸੀ, ਕਿਸੇ ਰਬਾਈ ਨੇ, ਕਿ ਵੀ ਉਹ ਯਹੂਦੀ ਨੂੰ ਮਾਰਨ ਆਏ, ਮੈਂ ਚੁੱਪ ਸੀ ਕਿ ਮੈਂ ਯਹੂਦੀ ਨਹੀਂ ਸੀ, ਉਹ ਜਿਪਸੀ ਨੂੰ ਮਾਰਨ ਆਏ, ਮੈਂ ਚੁੱਪ ਸੀ ਕਿਉਂਕਿ ਮੈਂ ਉਹ ਨਹੀਂ ਸੀ, ਉਹ ਕਮਿਊਨਿਸਟ ਨੂੰ ਮਾਰਨ ਆਏ, ਮੈਂ ਚੁੱਪ ਰਿਹਾ ਕਿਉਂਕਿ ਮੈਂ ਉਹ ਜਿਹੜਾ ਉਹ ਕਮਿਊਨਿਸਟ ਨਹੀਂ ਸੀ। ਪਰ ਜਦੋਂ ਮੈਨੂੰ ਮਾਰਨ ਆਏ ਤੇ ਮੇਰੇ ਲਈ ਬੋਲਣ ਵਾਲਾ ਕੋਈ ਵੀ ਨਹੀਂ ਸੀ ਜੀ। ਸੋ ਇਹ ਹੁੰਦਾ ਹੈ ਅਕਸਰ। ਔਰ ਮੈਂ ਇੱਕ ਸੋਸ਼ਲ ਮੀਡੀਆ 'ਚ ਇੱਕ ਮੈਨੂੰ ਸ਼ੇਅਰ ਘੁੰਮ ਰਿਹਾ ਸੀ, ਬਹੁਤ ਚੰਗਾ ਲੱਗਾ, ਕਿਉਂਕਿ ਅੱਜ ਦਾ ਓਪਨਿੰਗ ਸਾਡਾ ਸਬਜੈਕਟ ਉਹਦੇ ਨਾਲ ਹੀ ਰਿਲੇਟ ਕਰਦੇ ਜੀ, ਕਿ ਉਸਕੇ ਕਤਲ पे मैं भी चुप था, मेरा नंबर अब आया, उसके कत्ल पे मैं भी चुप था, मेरा नंबर अब आया, मेरे कत्ल पे आप भी चुप हैं,
ਅਗਲਾ ਨੰਬਰ ਆਪਕਾ ਹੈ। ਹੁਣ ਹਾਲਾਤ ਜੋ ਉੱਥੇ ਬਣੇ ਹੋਏ ਨੇ, ਜੇ ਇੱਕ ਜ਼ੁਲਮਾਂ ਦਾ ਸ਼ਿਕਾਰ ਹੈ ਤੇ ਦੂਸਰਾ ਬੋਲੇਗਾ ਨਹੀਂ ਜੀ ਜੀ ਤੇ ਫਿਰ ਵਾਰੀ ਅੱਗੋਂ ਹੀ ਆਣੀ ਹੈ। ਜਿਵੇਂ ਕਬੀਰ ਸਾਹਿਬ ਨੇ ਫਰਮਾਇਆ ਹੋਇਆ ਕਿ ਜੋ ਪੜੋਸੀ ਕੇ ਹੁਆ ਤੂੰ ਆਪਣੇ ਵੀ ਜਾਣ, ਕਿ ਜੋ ਗਵਾਂਢੀ ਦੇ ਹੋਇਆ ਉਹ ਤੇਰੇ ਨਾਲ ਵੀ ਹੋਣਾ ਹੈ। ਜਾਂ ਅਫਰੀਕਨ ਪ੍ਰੋਵਰਬ ਹੈ ਜਿਸ ਬਾਰੇ ਹੈ ਕਿ ਜੇ ਸੱਪ ਨੇ ਤੁਹਾਡੇ ਗਵਾਂਢੀ ਨੂੰ ਦੱਸਿਆ ਤੇ ਫਿਰ ਸੁਰੱਖਿਅਤ ਤੁਸੀਂ ਵੀ ਨਹੀਂ ਹੋ। ਸੋ ਇਸ ਗੱਲ ਨੂੰ ਜਿਵੇਂ ਉਸ ਰਬਾਈ ਨੇ ਉਸ ਪੀਰੀਅਡ ਦੇ ਵਿੱਚ ਆਵਾਜ਼ ਦਿੱਤੀ ਸੀ। ਅੱਜ ਮੈਂ 3 ਆਰਟੀਕਲ ਪਿਕ ਕੀਤੇ ਨੇ, ਤਿੰਨਾਂ ਦੇ ਹੀ ਲਿਖਾਰੀ ਜਿਹੜੇ ਨੇ ਉਹ ਹਿੰਦੂ ਭਰਾ, 2 ਜਿਹੜੇ ਨੇ ਜੈਂਟਲਮੈਨ ਨੇ, ਇੱਕ ਬੀਬੀ ਹੈ ਜੀ। ਔਰ ਜੋ ਗੱਲ ਅਸੀਂ ਕਹਿ ਰਹੇ ਉਹ ਵੀ ਉਵੇਂ ਹੀ, ਕਿਉਂਕਿ ਉਹ ਇਮਾਨਦਾਰ ਨੇ। ਬੇਸ਼ੱਕ ਉਹਨਾਂ ਦਾ ਆਪਣੇ ਮਜ਼ਹਬ 'ਚ ਅਕੀਦਾ ਹੋਏਗਾ, ਪਰ ਘੱਟੋ ਘੱਟ ਇਨਸਾਨੀਅਤ ਹੈ। ਔਰ ਪਹਿਲਾ ਜਿਹੜਾ ਬੜੇ ਪ੍ਰੋਮੀਨੈਂਟ ਇਹ ਕਾਲਮਨਿਸਟ ਔਰ ਜਿਹੜਾ ਕਈ ਸਿੰਡੀਕੇਟਡ ਕਾਲਮਨਿਸਟ ਹੈ ਨਿਹਾਲ ਸਿੰਘ, ਸਿੱਖ ਨਹੀਂ ਨੇ, ਔਰ ਉਹਨਾਂ ਦਾ ਆਰਟੀਕਲ ਟ੍ਰਿਬਿਊਨ 'ਚ ਹੀ ਹੈ, ਹਿੰਦੂ ਰਾਸ਼ਟਰਾ ਇਨ ਦਾ ਮੇਕਿੰਗ, ਕਿ ਜੋ ਚੱਲ ਰਿਹਾ ਵੀ ਆਲਰੇਡੀ ਜਿੰਨੇ ਇੱਕ ਨੇ ਸਾਰਾ ਕੁਝ ਜਿੱਥੇ ਤੱਕ ਪਹੁੰਚ ਗਿਆ। ਔਰ ਉਹਨਾਂ ਨੇ ਜਿਹੜਾ ਪਹਿਲਾਂ ਆਪੋਜੀਸ਼ਨ ਤੋਂ ਗੱਲ ਕੀਤੀ ਕਿ ਜੀ ਰਿਚੁਅਲ ਕਾਲ ਦਿੱਤੀ ਹੈ ਜਨਤਾ ਦਲ ਨੇ, ਬਿਹਾਰ ਸੀਐਮ ਨਿਤੀਸ਼ ਕੁਮਾਰ ਨੇ ਕਿਹਾ, ਔਰ ਇਹ ਸਾਰੇ ਜਿਹੜੇ ਨੇ ਉਹਨਾਂ ਨੇ ਕਿਹਾ ਕਿ ਇਨ ਦਾ ਕਨਫਿਊਜ਼ਨ ਦੈਟ ਰੇਨਸ ਇਨ ਦਾ ਆਪੋਜੀਸ਼ਨ ਰੈਂਕ, ਕਿ ਆਪੋਜੀਸ਼ਨ ਸਾਰੀ ਖਿਲ ਰਹੀ ਹੋਈ ਹੈ। A few political points are clear, ਕੁਝ ਸਿਆਸੀ ਨੁਕਤੇ ਸਪਸ਼ਟ ਨੇ। By its choice of Yogi Adityanath as UP CM, the BJP has tied its mast to the Hindutva flag, irrespective of unease it causes to the large Muslim minority। ਉਹਨਾਂ ਨੇ ਕਿਹਾ ਜੀ ਉਹਨਾਂ ਨੇ ਤਾਂ ਹਿੰਦੂਤਵੀ ਝੰਡਾ ਜਿਹੜਾ ਹੈ ਉਹ ਬੰਨ੍ਹ ਦਿੱਤਾ ਆਦਿੱਤਿਆਨਾਥ ਯੋਗੀ ਨੂੰ। ਮੁਸਲਮਾਨਾਂ ਨਾਲ ਕੀ ਵਾਪਰਦਾ ਉਹਨਾਂ ਨੂੰ ਕੋਈ ਪਰਵਾਹ ਨਹੀਂ। The BJP's sweep of Uttar Pradesh was mainly on the basis of Hindu votes, ਕਿ ਜਿਹੜਾ ਹਿੰਦੂਆਂ ਦੀਆਂ ਵੋਟਾਂ ਦੇ ਨਾਲ ਹੀ ਬੀਜੇਪੀ ਯੂਪੀ 'ਚ ਆਈ ਹੈ। The dilemma for the opposition in the 2019 election is that it cannot run on anti-Hindu platform even as its constituents seek the votes of Muslims and other minorities। ਉਹਨੇ ਕਿਹਾ ਵੀ ਹਿੰਦੂ ਫੈਕਟਰ ਇੰਨੀ ਤੇਜ਼ੀ ਦੇ ਨਾਲ ਵੋਟ ਬੈਂਕ ਬਣ ਗਏ ਕਿ ਜਿਹੜੀਆਂ ਆਪੋਜੀਸ਼ਨ ਪਾਰਟੀਆਂ ਵੀ ਨੇ, ਕਾਂਗਰਸ ਹੋਏ, ਰੀਜਨਲ ਪਾਰਟੀਆਂ ਹੋਣ, ਈਵਨ ਉਹ ਵੀ ਹੁਣ ਮਾਈਨੋਰਿਟੀ ਦੇ ਉੱਤੇ ਦਾ ਕਾਰਡ ਨਹੀਂ ਪਲੇ ਕਰ ਸਕਦੀਆਂ, ਕਿਉਂਕਿ ਉਹਨਾਂ ਨੂੰ ਹੋਏਗਾ ਜੀ ਅਸੀਂ ਕਿਉਂ ਮੈਜੋਰਿਟੀ ਹਿੰਦੂ ਵੋਟ ਲੂਜ਼ ਕਰੀਏ। ਸੋ ਮਤਲਬ ਇਹ ਹੈ ਵੀ ਰੂਲਿੰਗ ਹੋਏ ਆਪੋਜੀਸ਼ਨ ਹੋਏ ਦੋਨੋਂ ਹੀ ਜਦੋਂ ਉਹਨੇ ਕਿਹਾ ਕਿ ਹਿੰਦੂ ਰਾਸ਼ਟਰ ਇਨ ਦਾ ਮੇਕਿੰਗ, ਇਹ ਸਾਰੇ ਉਸੇ ਡਾਇਰੈਕਸ਼ਨ 'ਚ ਹੀ ਰਨ ਕਰ ਰਹੇ ਨੇ। ਫਿਰ ਉਹਨੇ ਕਿਹਾ ਵੀ ਹੁਣ ਅਜੇ ਇਹਨਾਂ ਨੂੰ ਕਨਸਟੀਟਿਊਸ਼ਨ ਸ਼ਾਇਦ ਇਮੀਡੀਏਟ ਚੇਂਜ ਨਾ ਕਰੇ। ਉਹਨੇ ਕਿਹਾ ਪਰ ਜੋ ਮੈਨਰ ਬਣਿਆ ਹੋਇਆ ਐਜ਼ ਲਾਈਕ ਯੂਪੀ ਰੂਲਰਸ ਆਰ ਟ੍ਰੀਟਿੰਗ ਮੀਟ ਸ਼ਾਪਸ ਲਾਰਜਲੀ ਓਨਡ ਬਾਈ ਮੁਸਲਿਮਸ, ਦਾ ਹਿੰਦੂ ਰਾਸ਼ਟਰ ਹੈਜ਼ ਆਲਰੇਡੀ ਅਰਾਈਵਡ ਫॉर ਮੈਨੀ। ਉਹਨੇ ਕਿਹਾ ਜੀ ਜਿਵੇਂ ਕਿਉਂਕਿ ਇਹ ਜਿਹੜੀ ਮੀਟ ਟ੍ਰੇਡ ਹੈ ਬਹੁਤਾ ਮੁਸਲਮਾਨਾਂ ਕੋਲ ਹੈ, ਵਿਚਾਰੇ ਗਰੀਬ, ਕੋਈ ਛੱਪਰ ਦੇ ਕੰਢੇ ਬੈਠਾ ਹੈ, ਕੋਈ ਕਿਸੇ ਗਲੀ ਦੇ ਕੰਢੇ ਬੈਠਾ ਹੈ, ਕੋਈ ਰੇਹੜੀ ਲਾ ਕੇ ਬੈਠਾ ਹੈ, ਉਹਨਾਂ ਦੇ ਕੋਲ ਕੋਈ ਦੁਕਾਨਾਂ, ਕੋਈ ਸ਼ੋਰੂਮ ਤੱਕ ਉਹ ਤਾਂ ਉਹਨਾਂ ਦੀ ਹੈਸੀਅਤ ਹੀ ਨਹੀਂ ਹੈ। ਔਰ ਉਹਨੇ ਕਿਹਾ ਵੀ ਪਹਿਲਾਂ ਹੀ ਇਹ ਬੀਜੇਪੀ ਲੈਜਿਸਲੇਚਰ ਸੁਜੈਸਟ ਦੈਟ ਹੀ ਵੁੱਡ ਬ੍ਰੇਕ ਦਾ ਬੋਨਸ ਆਫ ਐਨੀਵਨ being unkind to the cow, and the mood in the BJP camp is of jubilation of having won a famous victory। ਉਹਨੇ ਕਿਹਾ ਕਿ ਬੀਜੇਪੀ ਐਮਐਲਏ ਨੇ ਕਿਹਾ ਵੀ ਜਿਹੜਾ ਵੀ ਗਾਂ ਦੀ ਕੋਈ ਕਰੇਗਾ ਬੇਹਰਮਤੀ ਮੈਂ ਹੱਡੀਆਂ ਤੋੜ ਦਿਆਂਗਾ। ਪਰ ਆਲਰੇਡੀ ਕੱਲ ਗੁਜਰਾਤ ਅਸੈਂਬਲੀ ਨੇ ਬਿੱਲ ਪਾਸ ਕੀਤਾ ਹੈ ਕਿ ਜੇ ਗਾਂ ਨੂੰ ਜਿਹੜਾ ਬੀਫ ਕਿਸੇ ਕੋਲ ਪੋਜੈਸ ਕਰਦਾ ਹੈ ਤੇ ਉਹਦੀ ਨਾਨ ਬੇਲੇਬਲ, ਉਹਦੀ ਜ਼ਮਾਨਤ ਨਹੀਂ ਹੋ ਸਕਦੀ, ਲਾਈਫ ਇਨ ਪ੍ਰਿਜ਼ਨ, ਸਾਰੀ ਉਮਰ ਜੇਲ੍ਹ ਦੇ ਵਿੱਚ, ਔਰ 5 ਲੱਖ ਰੁਪਈਆ ਜੁਰਮਾਨਾ। ਨਾ ਹੁਣ 5 ਲੱਖ ਹੋਏ ਤੇ ਲਾਈਫ ਇਨ ਪ੍ਰਿਜ਼ਨ ਦਾ ਮਤਲਬ ਇਹ ਗਾਂ ਦਾ। ਔਰ ਜਿਹੜੇ ਇਨਸਾਨ ਨੇ ਹਜ਼ਾਰਾਂ ਮਾਰ ਦਿੱਤੇ, ਹਜ਼ਾਰਾਂ ਇਹਨਾਂ ਨੇ ਮਾਰਨੇ ਨੇ, ਉਹਨਾਂ ਦਾ ਕੋਈ ਨਹੀਂ, ਉਹ ਸਭ ਕਾਨੂੰਨ ਦੇ ਸ਼ਿਕੰਜੇ ਚੋਂ ਜਿਹੜਾ ਅੱਜ ਤੱਕ ਕੋਈ ਉਹਨਾਂ ਦੇ ਸ਼ਿਕੰਜਾ ਕਿਸੇ ਤੇ ਨਹੀਂ ਕੱਸਿਆ ਗਿਆ। ਪਰ ਗੁਜਰਾਤ ਅਸੈਂਬਲੀ ਨੇ ਜਿਹੜਾ ਲਾਈਫ ਇੰਪ੍ਰਿਜ਼ਨਮੈਂਟ ਇਹਦੇ ਤੇ ਕਰ ਦਿੱਤੀ। ਔਰ ਇਹੀ ਉਹਨੇ ਕਿਹਾ ਕਿ ਵੀ the Constitution of India with its pitch for secularism will not be amended in a hurry। ਇਹ ਨਿਹਾਲ ਸਿੰਘ ਕਹਿੰਦਾ ਵੀ ਅਜੇ ਕਨਸਟੀਟਿਊਸ਼ਨ ਉਹ ਹਰੀ 'ਚ ਨਹੀਂ ਕਰਨਗੇ, ਇਟ ਵਿਲ ਬੀ ਸਬਵਰਟਡ ਇਨ ਸਟੇਜਿਸ, ਅਜੇ ਉਸ ਦੀਆਂ ਸਟੇਜਿਸ ਹੋਣਗੀਆਂ with chants of ਭਾਰਤ ਮਾਤਾ ਕੀ ਜੈ as a given and Hindu imagery more and more in the foreground। ਹੁਣ ਮੇਰਠ ਦੇ ਵਿੱਚ ਉਹਨਾਂ ਦੀਆਂ ਸਿਟੀ ਕੌਂਸਲ ਦੀਆਂ ਚੋਣਾਂ ਹੋਈਆਂ, ਕੁਝ ਕੌਂਸਲਰ ਮੁਸਲਮਾਨ ਵੀ ਬਣ ਕੇ ਆਏ, ਔਰ ਜਿਹੜਾ ਉਹਦਾ ਕੌਂਸਲਮੈਨ ਜ਼ਾਹਰ ਹੈ ਮੈਜੋਰਟੀ ਹਿੰਦੂਆਂ ਦੀ ਹੈ, ਚੇਅਰਮੈਨ ਜਿਹੜਾ ਕੌਂਸਲ ਦਾ ਉਹ ਹਿੰਦੂ ਬਣਿਆ, ਉਹਨੇ ਖਲੋਂਦੇ ਜਿਵੇਂ ਆਇਆ, ਉਹਨੇ ਕਿਹਾ ਜੀ ਸਹੁੰ ਚੁੱਕਣ ਤੋਂ ਪਹਿਲਾਂ ਵੰਦੇ ਮਾਤਰਮ ਪੜ੍ਹੋ। ਹੁਣ ਮੁਸਲਮਾਨ ਵੰਦੇ ਮਾਤਰਮ ਭਾਰਤ ਮਾਤਾ ਜਾਂ
ਇੱਕ ਦੇਵੀ ਦੀ ਪੂਜਾ ਹੈ, ਕਿਉਂਕਿ ਕਾਲਿਕਾ ਦਾ ਜਿਹੜਾ ਰੂਪ ਹੈ ਉਹ ਭਾਰਤ ਦੀ ਜਿਓਗ੍ਰਾਫੀਕਲ ਐਂਟੀਟੀ ਬਣਾਈ ਹੈ। ਮੁਸਲਮਾਨ ਜੋ ਉਹਨਾਂ ਨੇ ਕਾਉਂਸਲਮੈਨ ਵਾਕਆਊਟ ਕੀਤਾ, ਉਹਨੇ ਕਿਹਾ ਜੀ ਅਸੀਂ ਇਹ ਨਹੀਂ ਪੜ੍ਹਨਾ ਹੈ ਜੀ। ਤਾਂ ਉਹਨਾਂ ਕਿਹਾ ਜੀ ਤੁਹਾਡੀ ਮੈਂਬਰਸ਼ਿਪ ਖਾਰਜ, ਕਿਉਂਕਿ ਤੁਸੀਂ ਦੇਸ਼ ਭਗਤੀ ਨਹੀਂ ਦਿਖਾਈ ਹੈ। ਸੋ ਉਹੀ ਕਹਿ ਰਿਹਾ ਕਿ ਵੀ ਇਹ ਹਿੰਦੂ ਇਮੇਜਰੀ ਸਾਰੇ ਪਾਸੇ ਆਏਗੀ। ਔਰ ਉਹਨਾਂ ਨੇ ਮੇਰਠ ਦੀ ਗੱਲ ਕੀਤੀ ਹੈ। ਫਿਰ ਉਹਨੇ ਕਿਹਾ ਕਿ ਯੋਗੀ ਆਦਿੱਤਿਆਨਾਥ had the official CM's bungalow in Lucknow purified by Hindu priests from his hometown before he could move into it. Superstition about dates and numbers will reign supreme for our new rulers. ਹੁਣ ਉੱਥੇ ਜੋਤਸ਼ੀ ਔਰ ਤਾਂਤਰਿਕ ਉਹਨਾਂ ਦਾ ਰਾਜ ਹੋਏਗਾ ਕਿ ਉਹਨੇ ਵੀ ਪਹਿਲਾਂ ਸ਼ੁੱਧੀਕਰਨ ਕੀਤਾ। ਉੱਥੋਂ ਗੋਰਖਪੁਰ ਤੋਂ ਮੰਗਾਏ ਪੰਡਤ। ਉਹਨੇ ਕਿਹਾ ਵੀ ਇੱਥੇ ਪਹਿਲਾਂ ਸ਼ੂਦਰ ਨੇ ਜਿਹੜੇ ਨੇ ਉਹ ਅਭਿਲੇਖ ਯਾਦਵ ਜਾਂ ਮੁਲਾਇਮ ਸਿੰਘ ਯਾਦਵ, ਇਹਨਾਂ ਨੂੰ ਸ਼ੁੱਧ ਕਰੋ ਪਹਿਲਾਂ ਇਸ ਤੋਂ ਆਉਣ ਤੋਂ ਪਹਿਲਾਂ। ਜੀ। ਔਰ ਇਸ ਸਾਰੇ ਨੂੰ ਉਹਨੇ ਫਿਰ ਲੰਬਾ ਚੌੜਾ ਆਰਟੀਕਲ ਹੈ। ਐਜ਼ ਇਟ ਇਜ਼ Indian universities are being constrained and instead of encouraging the free flow of ideas, RSS myths are being encouraged. ਉਹਨੇ ਕਿਹਾ ਜੀ ਯੂਨੀਵਰਸਿਟੀਆਂ ਦੇ ਵਿੱਚ ਫ੍ਰੀ ਆਈਡੀਆਜ਼ ਖਤਮ ਹੋ ਗਏ, RSS ਦਾ ਝੂਠ ਜਿਹੜਾ ਹੈ, ਮਿਥ ਜਿਹੜੇ ਨੇ ਉਹ ਵੇਚੇ ਜਾ ਰਹੇ ਨੇ। If freedom of universities is being hobbled, the standard of education will inevitably fall. ਜਦੋਂ ਤੁਸੀਂ ਉਹਨਾਂ ਦੇ ਆਈਡੀਆਜ਼ ਹੀ ਨਹੀਂ ਹੈ, ਸਟੈਂਡਰਡ ਐਜੂਕੇਸ਼ਨ ਦਾ ਡਿੱਗੇਗਾ। What is worse, it is meant to encourage a narrow form of nationalism far removed from the independence movement of the Congress and its rule for the much of independent India exists. ਉਹਨੇ ਕਿਹਾ ਜੀ ਇਹ ਸਾਰਾ ਪਾਰਟ ਜਿਹੜਾ ਹੈ ਲੋਕਾਂ ਦੇ ਦਿਮਾਗ ਤੰਗ, ਔਰ ਜਿਹੜਾ ਜੋ ਹੁਣ RSS ਦੀ ਆਈਡੀਓਲੋਜੀ ਹੈ ਉਹੀ ਤੁਰੇਗੀ। ਹੁਣ ਕਿਉਂਕਿ ਆਰਟੀਕਲ ਲੰਬੇ ਨੇ, ਮੈਂ ਸਾਰੇ 'ਚ ਨਹੀਂ ਪੜਾਂਗਾ। ਦੂਸਰਾ ਆਰਟੀਕਲ ਜਿਹੜਾ ਮੈਂ ਪਿਕ ਕੀਤਾ ਹੈ ਇਹ ਪੂਨੇ ਬੇਸਡ ਬੜੇ ਪ੍ਰੋਮੀਨੈਂਟ ਨਾਵਲਿਸਟ ਔਰ ਫਿਲਮ ਮੇਕਰ ਨੇ ਸਲੀਲ ਦੇਸਾਈ, ਔਰ ਉਹਨਾਂ ਦਾ ਇਜ਼ ਇਟ ਫੇਅਰਵੈਲ ਟੂ ਐਂਟਾਈ ਐਸਟੈਬਲਿਸ਼ਮੈਂਟ ਜਰਨਲਿਜ਼ਮ ਕੁਐਸਚਨ ਮਾਰਕ। ਜੀ। ਹੁਣ ਇਹਨਾਂ ਨੇ ਇਹ ਐਨਾਲਾਈਜ਼ ਕੀਤਾ ਹੈ ਕਿ ਜਿਹੜਾ ਮੀਡੀਆ, ਅਸੀਂ ਇਸ ਤੇ ਇੱਕ ਸੈਗਮੈਂਟ ਕੀਤਾ ਸੀ ਕਿ ਮੀਡੀਆ ਕਿਵੇਂ ਸਬਸਰਵੀਐਂਟ ਹੈ ਟੂ ਦਾ ਹਿੰਦੂ ਤਵੀਜ਼, ਔਰ ਇਹੀ ਗੱਲ ਇਹ ਪ੍ਰੋਮੀਨੈਂਟ ਗੁਜਰਾਤੀ ਹੁੰਦੇ ਨੇ ਦੇਸਾਈ, ਉਹ ਕਹਿ ਰਿਹਾ। ਉਹਨੇ ਕਿਹਾ ਜਰਨਲਿਜ਼ਮ ਇਜ਼ ਮੈਂਟ ਟੂ ਕੁਐਸਚਨ ਦਾ ਰਜੀਮ ਇਨ ਪਾਵਰ ਈਵਨ ਇਫ ਇਟ ਇੰਜੋਇਜ਼ ਮੈਸਿਵ ਪੋਪੂਲਰ ਸਪੋਰਟ। ਉਹਨੇ ਕਿਹਾ ਜੀ ਮੀਡੀਆ ਦਾ ਹੁੰਦਾ ਹੈ ਕਿ ਐਸਟੈਬਲਿਸ਼ਮੈਂਟ ਨੂੰ ਸਵਾਲ ਕਰਨਾ, ਔਰ ਉਹਦੇ 'ਚ ਨੇ ਆਰਟੀਕਲ 'ਚ ਕਿਹਾ ਦੇਸਾਈ ਨੇ ਕਿ ਹੁਣ ਡੋਨਲਡ ਟਰੰਪ ਬੇਸ਼ੱਕ ਇਲੈਕਟਡ ਪ੍ਰੈਜ਼ੀਡੈਂਟ ਹੈ, ਪਰ ਅਮਰੀਕਨ ਮੀਡੀਆ ਦਾ ਰੋਲ ਦੇਖੋ, ਉਹਨਾਂ ਨੇ ਹਰ ਸਟੈਪ ਜਿਹੜਾ ਹੈ ਉਹਨੂੰ ਕੁਐਸਚਨ ਕੀਤਾ। ਔਰ ਬਿਲਕੁਲ ਉਹ ਕਹਿਣ ਲੱਗਿਆ ਮੀਡੀਆ ਇਜ਼ ਐਨਮੀ, ਮੀਡੀਆ ਇਜ਼ ਕੰਸਪੀਰੇਸੀ, ਮੀਡੀਆ ਇਜ਼ ਦਿਸ ਦੈਟ, ਲੇਕਿਨ ਮੀਡੀਆ ਨੇ ਉਹਦਾ ਖਹਿੜਾ ਨਹੀਂ ਛੱਡਿਆ ਵੀ ਆ ਇਹ ਹੈ ਮੀਡੀਆ ਦਾ ਰੋਲ। However, TV channels seem to be singing praises of the government and making soft targets of the unpopular opposition. ਉਹਨੇ ਕਿਹਾ ਸਾਰਾ ਮੀਡੀਆ ਜਿਹੜਾ ਹੈ ਉਹ ਉਹਦੇ ਸੁਹਾਗ ਗੀਤ ਗਾ ਰਹੇ ਨੇ ਮੋਦੀ ਸਰਕਾਰ ਦੇ, ਔਰ ਜਿਹੜੀ ਆਪੋਜੀਸ਼ਨ ਦੀ ਮਾੜੀ ਮੋਟੀ ਵੀ ਕੋਈ ਗੱਲ ਹੈ ਉਹਨੂੰ ਵੀ ਉਹ ਵੱਡਾ ਜਿਹੜਾ ਉਹ ਸ਼ਤੀਰ ਬਣਾਇਆ ਹੁੰਦਾ ਜੀ। Perhaps our news channels and anchors need to learn from the American media, which refuses to spare Trump even though he has been elected president. मैं already कहा, watching TV news, one often wonders whether the basic nature of journalism has been turned on its head from being anti-establishment to pro-government. मैंने कहा ਜਦੋਂ ਉਹ ਮੀਡੀਆ ਦਾ ਹਾਲ ਦੇਖ ਰਹੇ हैं ਇਹ ਨਜ਼ਰ ਆ ਰਿਹਾ ਕਿ ਮੀਡੀਆ ਜਿਹੜਾ ਕਿ ਐਸਟੈਬਲਿਸ਼ਮੈਂਟ ਨੂੰ ਕੁਐਸਚਨ ਕਰਦਾ ਹੈ, ਅੱਜ ਸਾਰੇ ਦਾ ਸਾਰਾ ਜਿਹੜਾ ਉਹ ਪ੍ਰੋ ਐਸਟੈਬਲਿਸ਼ਮੈਂਟ ਬਣ ਗਿਆ ਜੀ। It is disconcerting to see how viciously anchors flay, mock, contradict, interrogate and treat opposition parties while handling the Bharatiya Janata Party with kid gloves and extending remarkable latitude to its spokesperson. ਉਹਨੇ ਕਿਹਾ ਜੀ ਆਪੋਜੀਸ਼ਨ ਵਾਲਿਆਂ ਦਾ ਤਾਂ ਮਜ਼ਾਕ ਉਡਾਉਂਦੇ ਨੇ, ਉਹਨਾਂ ਨੂੰ ਥੱਲਾ ਦਿਖਾਉਂਦੇ ਨੇ, ਨੀਵਾਂ ਵਿਖਾਉਣ ਦੀ ਲਾਈਨ ਹੈ, ਪਰ ਬੀਜੇਪੀ ਸਪੋਕਸਮੈਨ ਸਮੇਤ ਜਿਹੜਾ ਉਹਨਾਂ ਦੇ ਉਹ ਗੁਣਗਾਇਨ ਕਰਨ ਤੇ ਲੱਗੇ ਨੇ। ਇਟ ਲੀਵਸ ਯੂ ਵੰਡਰਿੰਗ who exactly is in power, the BJP or the opposition, and whether journalist now means thinly disguised state propaganda and PR outsourced to private news channels rather than Doordarshan. ਕਹਿੰਦੇ ਹੁਣ ਤਾਂ ਇਵੇਂ ਲੱਗਦਾ ਹੈ ਕਿ ਵੀ ਸਾਰਾ ਹੀ ਮੀਡੀਆ ਜਿਹੜਾ ਹੈ ਉਹ ਆਊਟਸੋਰਸ ਕਰਤਾ ਗਵਰਨਮੈਂਟ ਨੇ, ਵੀ ਜਿਹੜਾ ਪ੍ਰਚਾਰ ਦੂਰਦਰਸ਼ਨ ਕਿਉਂਕਿ ਸਰਕਾਰੀ ਚੈਨਲ ਸੀ, ਹਮੇਸ਼ਾ ਉਹ ਸਰਕਾਰ ਦੀ ਸਾਈਡ ਦਿੰਦਾ ਸੀ, ਉਹ ਕਹਿੰਦਾ ਵੀ ਸਾਰੇ ਹੀ ਪ੍ਰਾਈਵੇਟ ਚੈਨਲ ਔਰ ਜਿਹੜਾ ਮੀਡੀਆ ਹੈ ਉਹ ਇਵੇਂ ਸਰਕਾਰ ਦੀਆਂ ਨੀਤੀਆਂ ਦੇ ਗੁਣ ਗਾਇਨ ਕਰ ਰਿਹਾ ਹੈ ਕਿ ਜਿਵੇਂ ਲੱਗਦਾ ਹੈ ਕਿ ਵੀ ਇਹ ਤਾਂ ਆਊਟਸੋਰਸ ਕਰਤਾ, ਵੀ ਦੂਰਦਰਸ਼ਨ ਦਾ ਰੋਲ ਹੈ ਜੀ। ਫਿਰ ਉਹਨਾਂ ਨੇ 2014 ਦੀਆਂ ਲੋਕ ਸਭਾ ਚੋਣਾਂ ਦਾ ਜ਼ਿਕਰ ਕੀਤਾ ਕਿ ਵੀ ਇਹਦੇ 'ਚ ਵੀ ਮੋਦੀ ਨੂੰ ਬਣਾਉਣ 'ਚ ਹੀ ਇਲੈਕਟ੍ਰੋਨਿਕ ਮੀਡੀਆ ਨੇ ਐਸੀ ਪਿਚ ਕ੍ਰੀਏਟ ਕੀਤੀ
ਕਿ ਤੁਹਾਡੀਆਂ ਸਾਰੀਆਂ ਬਿਮਾਰੀਆਂ ਦਾ ਇਲਾਜ ਮੋਦੀ, ਸਾਰੀਆਂ ਬਿਮਾਰੀਆਂ ਦਾ ਇਲਾਜ ਅੰਮ੍ਰਿਤ ਧਾਰਾ ਜੀ ਉਹ ਸ਼ੀਸ਼ੀ ਚੋਂ ਹੀ ਉਹ ਦੇਈ ਜਾਂਦੀਆਂ ਸੀ ਮਾਵਾਂ, ਤੇ ਉਹੀ ਬੱਸਾਂ 'ਚ ਵੇਚਦੇ ਸੀ। ਸੋ ਮੋਦੀ ਨੂੰ ਅੰਮ੍ਰਿਤ ਧਾਰਾ ਬਣਾ ਕੇ ਵੇਚਿਆ। ਉਹਨਾਂ ਨੇ ਕਿਹਾ ਵੀ ਉਸ 'ਚ ਸਭ ਤੋਂ ਜ਼ਿਆਦਾ ਰੋਲ ਜਿਹੜਾ ਉਹ ਮੀਡੀਆ ਨੇ ਪਲੇ ਕੀਤਾ। ਫਿਰ ਉਹਨੇ ਕਿਹਾ ਵੀ ਡੀਮੋਨੇਟਾਈਜੇਸ਼ਨ ਦੇ ਜਿੰਨੇ ਮਾੜੇ ਅਸਰ ਹੋਏ ਜੀ ਮੀਡੀਆ ਨੇ ਉਹਦੀ ਸ਼ੁਰੂ 'ਚ ਗੱਲ ਕੀਤੀ, ਪਰ ਯੂਪੀ ਚੋਣਾਂ ਤੱਕ ਪਹੁੰਚਦੇ ਆ ਉਹ ਮੋਦੀ ਦੀਆਂ ਰੈਲੀਆਂ ਤੇ ਉਹਨੂੰ ਦੂਜੇ ਨੂੰ ਕਵਰ ਕਰਨ ਲੱਗ ਗਏ, ਔਰ ਸਮਾਜਵਾਦੀ ਪਾਰਟੀ ਦੇ ਪਿਓ ਪੁੱਤਰ ਦੀ ਲੜਾਈ ਨੂੰ ਜਿਹੜਾ ਹੈ ਉਹ ਕਵਰ ਕਰਨ ਲੱਗ ਗਏ। ਔਰ ਉਹਨਾਂ ਨੇ ਬਿਲਕੁਲ ਇਗਨੋਰ ਕੀਤਾ ਕਿ ਡੀਮੋਨੇਟਾਈਜੇਸ਼ਨ ਕਿੰਨਾ ਫੇਲਡ ਸਟੈਪ ਸੀ ਔਰ ਲੋਕਾਂ ਨੂੰ ਕਿੰਨੀ ਜਿਹੜੀ ਉਹਦੇ ਨਾਲ ਤਕਲੀਫ ਹੋਈ। ਫਿਰ ਉਹਨਾਂ ਨੇ ਕਿਹਾ ਕਿ ਜੀ ਇਹ ਜਿਹੜਾ ਈਵਨ ਪ੍ਰੀ ਪੋਲ ਇਹਨਾਂ ਦੇ ਐਨਾਲਿਸਟ ਵੀ ਸੀ, ਭਾਵੇਂ ਇਲੈਕਸ਼ਨ ਕਮਿਸ਼ਨ ਨੇ ਓਪੀਨੀਅਨ ਪੋਲ ਵਗੈਰਾ ਨਹੀਂ ਲੈਣ ਦਿੱਤੇ, ਪਰ ਉਹ ਸਾਰੇ ਵੀ ਜਿਹੜੇ ਨੇ ਉਹ ਆਲਰੇਡੀ ਉਹਨੂੰ ਬੀਜੇਪੀ ਦੇ ਹੱਕ 'ਚ ਭੁਗਤ ਰਹੇ ਸੀ। ਫਿਰ ਉਹਨੇ ਐਂਡ 'ਚ ਕਿਹਾ, ਇਜ਼ ਦਿਸ ਜਰਨਲਿਜ਼ਮ? ਇਹ ਪੱਤਰਕਾਰੀ ਹੈ? Isn't it meant to question the regime in power even if it enjoys massive popular support? ਭਾਵੇਂ ਲੋਕਾਂ ਦੀ ਸਪੋਰਟ ਵੀ ਹੋਏ, ਸਟਿਲ ਮੀਡੀਆ ਦਾ ਸਵਾਲ ਤਾਂ ਸੱਚ ਨੂੰ ਸਾਹਮਣੇ ਲਿਆਣਾ ਹੈ। ਔਰ is it supposed to sing praises of the government and make a soft target of unpopular opposition? Perhaps our journalists need to learn from American media which refuses to spare Trump even though he has been elected as the president. So ਇਹ ਜਿਹੜਾ ਬੜਾ ਖੂਬਸੂਰਤ ਆਰਟੀਕਲ ਹੈ ਜਿਹਦੇ 'ਚ ਉਹਨੇ ਜਰਨਲਿਸਟ ਨੂੰ ਐਕਸਪੋਜ਼ ਕੀਤਾ ਹੈ। ਔਰ ਤੀਸਰਾ ਆਰਟੀਕਲ ਜਿਹੜਾ ਬਹੁਤ ਸੈਲੀਬ੍ਰੇਟਡ ਆਥਰ ਹੈ, ਉਹਦਾ ਸਬੰਧ ਵਿਆਹੀ ਕਿਤੇ ਨਹਿਰੂ ਖਾਨਦਾਨ ਨਾਲ ਸੀ, ਤੇ ਉਹ ਓਰੀਜਨਲੀ ਨਿਯੰਤਰਾ ਸਹਿਗਲ, ਇਹ ਬੜੀ, ਔਰ ਇਹ ਉਹਨਾਂ ਚੋਂ ਹੈ ਬਹਾਦਰਵਾਦ ਜਿਹਨੇ ਆਪਣਾ ਸਾਹਿਤ ਅਕਾਡਮੀ ਅਵਾਰਡ ਵੀ ਵਾਪਸ ਕਰਤਾ ਹੈ ਜੀ। ਬੜੀ ਪ੍ਰੋਮੀਨੈਂਟ ਨਾਂ ਹੈ ਇਹ ਨਿਯੰਤਰਾ ਸਹਿਗਲ ਇੰਟਰਨੈਸ਼ਨਲ ਲੈਵਲ ਤੇ। ਉਹਨੇ ਜਿਹੜਾ ਉਹਦਾ ਆਰਟੀਕਲ ਹੈ, ਸ਼ੈਲ ਵੀ ਸਟੇ ਸਾਇਲੈਂਟ ਐਟ ਦਾ ਮੋਸਟ ਅਨਹੋਲੀ ਆਫ ਵਾਰਸ, ਕਿ ਜਿਹੜੀ ਅੱਜ ਸਭ ਤੋਂ ਗੰਦੀ ਅਪਵਿੱਤਰ ਜੰਗ ਇਹਨਾਂ ਹਿੰਦੂ ਤਵੀਆਂ ਨੇ ਸ਼ੁਰੂ ਕੀਤੀ ਹੈ, ਸ਼ੈਲ ਵੀ ਸਟੇ ਸਾਇਲੈਂਟ, ਕਿ ਅਸੀਂ ਚੁੱਪ ਰਵਾਂਗੇ। ਵੀ ਨਾਊ ਸੀ ਇੰਡੀਅਨਸ ਟਰਨਿੰਗ ਅਪਨ ਇੰਡੀਅਨਸ ਇਨ ਮੈਥੋਡਿਕਲੀ ਟਾਰਗੇਟਡ ਵੇਜ਼। ਅੱਜ ਭਾਰਤੀਆਂ ਨੂੰ ਭਾਰਤੀਆਂ ਦੇ ਖਿਲਾਫ ਖੜਾ ਕਰ ਦਿੱਤਾ ਗਿਆ ਇੱਕ ਬੜੇ ਵਿਉਂਤਬੱਧ ਤਰੀਕੇ ਦੇ ਨਾਲ। in some cases with guns or whatever crude weapons they can lay hands on, in some cases with black paint, in some cases with simple device of numbers known as the mob। ਉਹਨੇ ਕਿਹਾ ਵੀ ਕਿਵੇਂ ਕਿਤੇ ਤਾਂ ਸਿੱਧਾ ਗਨਸ ਦੇ ਨਾਲ ਜੋ ਗੁਜਰਾਤ ਕੀਤਾ, ਜੋ ਸਿੱਖਾਂ ਨਾਲ ਨਵੰਬਰ 84 'ਚ ਕੀਤਾ ਹੈ, ਜੋ ਯੂਪੀ 'ਚ ਹੁਣ ਚੱਲ ਰਿਹਾ ਅੰਦਰੋਂ ਅੰਦਰ ਜੀ, ਕਿਤੇ ਉਹ ਹੈ, ਕਿਤੇ ਉਹ ਆਵਾਜ਼ਾਂ ਜਿਹੜੀਆਂ ਬਹਾਦਰ ਕਲਮਾਂ ਲਿਖਦੀਆਂ ਨੇ ਉਹਨਾਂ ਨੂੰ ਉਹ ਗੁੰਡੇ ਘੇਰ ਲੈਂਦੇ ਨੇ, ਇਹਨਾਂ ਦੇ ਹਿੰਦੂ ਤਵੀਆਂ ਉਹਨਾਂ ਦਾ ਮੂੰਹ ਕਾਲਾ ਕਰ ਦੇਣਗੇ ਬਲੈਕ ਪੇਂਟ ਨਾਲ। ਤੇ ਤੀਸਰਾ ਉਹਨੇ ਕਿਹਾ ਕਿ ਭਾਈ ਭੀੜ ਜਿੱਧਰ ਮਰਜ਼ੀ ਹੋ ਜਾਏ, ਕਹਿ ਦਿਓ ਜੀ ਮੀਟ ਦੀਆਂ ਦੁਕਾਨਾਂ ਬੰਦ, ਸਭ ਬੰਦ, ਹਾਂਜੀ, ਕਹਿ ਦਿਓ ਕਿ ਜੀ ਇਹ ਨਹੀਂ ਹੈ। ਆ ਨਵਰਾਤਰੇ ਹਰਿਆਣੇ ਦੇ ਵਿੱਚ 7 ਦਿਨ ਇਨਕਲੂਡਿੰਗ ਕੈਂਟਕੀ ਫਰਾਈਡ ਚਿਕਨ, ਦੂਜੇ ਦੀ ਉੱਥੇ ਜਦੋਂ ਭੀੜ ਖੜੀ ਹੋ ਜਾਂਦੀ ਹੈ ਜਾ ਕੇ। ਔਰ ਈਵਨ ਫਰੀਦਾਬਾਦ ਕੇ ਕਿੱਥੇ ਇੱਕ ਚੀਨੀ ਨੂੰ ਉਹਨਾਂ ਨੇ ਕਿਹਾ ਜੀ ਇਹਨੇ ਸਾਡੇ ਨੈਸ਼ਨਲ ਫਲੈਗ ਨੂੰ ਡਿਸਆਨਰ ਕੀਤਾ, ਉਹਨੂੰ ਸਾੜਨ ਪਹੁੰਚ ਗਏ। ਔਰ ਹੁਣ ਮਤਲਬ ਜਿਹੜਾ ਕੰਮ ਇਹਨਾਂ ਨੇ ਨਵੰਬਰ 84 'ਚ ਜੋ ਸਿੱਖਾਂ ਨਾਲ ਕੀਤਾ ਔਰ ਸਾਰੇ ਚੁੱਪ ਸੀ, ਅੱਜ ਉਹੀ ਉੱਥੇ ਜਿਹਨੂੰ ਸਾੜ ਦਿਓ ਐਵੀਡੈਂਸ ਹੀ ਖਤਮ ਹੋ ਗਈ, ਅੰਦਰ ਕੀ ਸੜਿਆ, ਕਿੰਨੇ ਜੀ ਸੜ ਗਏ। ਸੋ ਉਹਨਾਂ ਨੇ ਕਿਹਾ ਕਿ ਬਈ men have gone to war since time began, for conquest, for plunder, for glory, for keeping muscles trim and adrenaline flowing. In the Hindu caste system which divided people and conferred status according to their occupations, the warrior ranked second highest in the hierarchy of caste. War is central to our epic. Go to war is the, ਉਹਨੇ ਕਿਹਾ ਠੀਕ ਹੈ ਦੁਨੀਆ ਦੇ ਵਿੱਚ ਲੜਾਈਆਂ ਹੁੰਦੀਆਂ ਨੇ, ਬੰਦੇ ਭਾਰਤ 'ਚ ਵੀ ਕਾਸਟ ਸਿਸਟਮ ਦੇ ਵਿੱਚ ਜੀ ਕਸ਼ਤਰੀ ਜਿਹੜੇ ਨੇ ਉਹ ਲੜਦੇ ਸੀ, ਉਹਨਾਂ ਨੂੰ ਲੜਨ ਦੀ ਕਾਲ ਹੀ ਹੁੰਦੀ ਸੀ। ਫਰੋਮ ਬੋਜ਼ ਐਂਡ ਐਰੋਜ਼ ਟੂ ਸਵਰਡਸ ਐਂਡ ਸ਼ੀਲਡ, from hand to hand combat to war on horseback. Strategy of war has graduated to tanks and bombs, ਵੀ ਇੱਥੋਂ ਤੁਰ ਕੇ ਤੀਰ ਕਮਾਨਾਂ ਤੋਂ ਟੈਂਕਾਂ ਬੰਬਾਂ ਤੱਕ ਆ ਗਏ। ਪਰ ਅੱਜ ਜਿਸ ਡਾਇਰੈਕਸ਼ਨ ਦੇ ਵਿੱਚ ਜਿਹੜੀ ਹੈ ਕੋਈ ਗੱਲ ਕਰਨਾ ਚਾਹੁੰਦਾ ਕਿ ਇਸ ਜੰਗ ਨੂੰ ਰੋਕੋ, ਉਹਨੇ ਕਿਹਾ then a young woman of wisdom beyond her 20 years has spoken out against war and been reviled, abused and threatened with rape and worse। ਉਹਨੇ ਕਿਹਾ ਕਿ 20 ਸਾਲਾਂ ਦੀ ਕੁੜੀ ਗੁਰਮੇਰ ਦਾ ਉਹਨੇ ਮੈਂਸ਼ਨ ਕੀਤਾ ਵਿਦਆਊਟ ਨੇਮਿੰਗ ਜੀ। ਉਹਨੇ ਕਿਹਾ ਵੀ ਉਹ ਜਿਹੜੀ ਜੰਗ ਤਬਾਹੀ ਦਾ ਕਾਰਨ ਹੈ ਉਹਦੇ ਖਿਲਾਫ ਜੇ ਉਹਨੇ ਆਵਾਜ਼ ਚੁੱਕੀ ਹੈ ਤੇ ਉਸ ਨੂੰ ਜਿਹੜਾ ਉਹ ਘਟੀਆ ਸਾਬਤ ਕੀਤਾ ਗਿਆ, ਉਹ ਜਬਰ ਜਨਾਹ ਦੀ ਧਮਕੀ ਦਿੱਤੀ ਗਈ, ਗਾਲਾਂ ਦਿੱਤੀਆਂ ਗਈਆਂ। These assaults on Gurmer Kaur have shown us the continuing popularity of war among those
who have targeted her, and the mentality that has floated up like scum to the surface in the warlike activities that are reported daily in the newspapers. ਉਹਨੇ ਕਿਹਾ ਇਹ ਇੱਕ ਟੈਸਟ ਕੇਸ ਹੈ ਕਿ ਕਿਸ ਕਿਸਮ ਦੇ ਮਾਹੌਲ ਦੇ ਵਿੱਚ ਕਿਸ ਕਿਸਮ ਦਾ ਅੱਜ ਜਿਹੜਾ ਉੱਥੇ ਬਣਾ ਦਿੱਤਾ ਗਿਆ ਔਰ ਹੀਅਰ ਆਰ ਸਮ ਦੈਟ ਵੀ ਰੀਡ ਅਬਾਊਟ। ਫਿਰ ਉਹਨਾਂ ਨੇ ਬਰੇਲੀ 'ਚ ਉਹਨਾਂ ਨੇ ਦੀ ਗੱਲ ਕੀਤੀ ਕਿ ਹਿੰਦੂ ਗਰੁੱਪ ਹੈਜ਼ ਆਰਡਰਡ ਦਾ ਮੁਸਲਿਮ ਵਿਲੇਜਰਸ ਟੂ ਗੈਟ ਆਊਟ, ਕਿ ਵੀ ਉਹਨਾਂ ਨੇ ਆਲਰੇਡੀ ਉਹਨਾਂ ਨੂੰ ਕਿਹਾ ਕਿ ਨਿਕਲ ਜਾਓ। ਇਫ ਦੇ ਹੈਵ ਨਾਟ ਲੈਫਟ ਦਾ ਵਿਲੇਜ ਬਾਈ ਦਾ ਈਅਰਸ ਐਂਡ ਦੇ ਵਿਲ ਫੇਸ consequence, ਜੇ ਨਾ ਨਿਕਲੇ ਫਿਰ ਤੁਹਾਨੂੰ ਮੁਕਾ ਦੇਵਾਂਗੇ, ਨਤੀਜੇ ਭੁਗਤਣ ਲਈ ਤਿਆਰ ਹੋ। 2 ਕਾਊ ਰਕਸ਼ਕਸ laid siege to a hotel in Jaipur, Rajasthan, that was falsely rumored to be serving beef, ਕਿ crowd ਆਈ ਉਹਨੇ ਹੋਟਲ ਘੇਰ ਲਿਆ ਜੀ ਤੁਸੀਂ ਤੇ ਗਾਂ ਮਾਸ ਸਰਵ ਕਰ ਰਹੇ ਹੋ। The manager was beaten and manhandled while the police watched, ਪੁਲਿਸ ਜਿਹੜੀ ਹੈ ਉਹ ਤਮਾਸ਼ਾ ਦੇਖ ਰਹੀ ਸੀ ਔਰ ਹੋਟਲ ਦੇ ਮੈਨੇਜਰ ਨੂੰ ਮਾਰਿਆ ਕੁੱਟਿਆ ਗਿਆ। The FIR filed by the police said unknown persons had trespassed, ਪੁਲਿਸ ਨੇ ਕਿਹਾ ਜੀ ਅਨਨੋਨ ਲੋਕ ਅੰਦਰ ਆ ਵੜੇ, ਹਾਲਾਂ ਪਤਾ ਹੈ ਕਿ ਕੌਣ ਹੈ ਕੀ ਹੈ, ਪੁਲਿਸ ਤਾਂ ਨਾਲ ਰਲੀ ਹੁੰਦੀ ਹੈ ਜੀ। The Sadhvi who led the violence was not mentioned, ਜਿਹੜੀ ਲੈ ਕੇ ਆਈ ਭੀੜ ਨੂੰ ਉਹਦਾ ਕਿਤੇ ਮੈਂਸ਼ਨ ਤੱਕ ਵੀ ਨਹੀਂ ਸੀ। It may be recalled that the blacksmith called Muhammad Akhlaq was lynched at Dadri on a similar manufactured rumor, ਉਦੋਂ ਵੀ ਸੀ ਜੀ ਇਹਨਾਂ ਦੇ ਘਰ ਦੇ ਫ੍ਰਿਜ 'ਚ ਪਿਆ ਜੀ ਜਿਹਨੂੰ ਕੁੱਟ-ਕੁੱਟ ਕੇ ਲਿੰਚ ਕਰਕੇ ਮਾਰਤਾ। His family is now being declared guilty and his murders have been cleared as victims of the crime, ਕਾਤਲ ਬਿਲਕੁਲ ਬਰੀ ਨੇ ਤੇ ਉਹਦੀ ਫੈਮਿਲੀ ਨੂੰ ਹੀ ਜਿਹੜਾ ਉਹ ਹੁਣ ਮੁਕੱਦਮਿਆਂ ਦੇ ਵਿੱਚ ਫਸਾਇਆ ਹੋਇਆ। ਫਿਰ 3 of these have been ransacked and burnt, ਫਿਰ ਉਹਨਾਂ ਨੇ ਉੱਤਰ ਪ੍ਰਦੇਸ਼ ਦੀ ਗੱਲ ਕੀਤੀ। 3 meat shops and slaughter houses across Uttar Pradesh have been sealed for many and various reasons, none of them clear. 3 of these have been ransacked and burnt, ਉਹਨਾਂ ਨੂੰ ਅੱਗ ਲਾ ਦਿੱਤੀ ਗਈ। 4 the attack on Sanjay Leela Bhansali's film Padmavati, the vandalizing of film sets and the order to cut out scenes from it, it has been very thoroughly carried out twice over at different locations. ਪਸਾਲੀ ਨੇ ਬੜਾ ਨਾਮੀ ਬੰਦਾ ਹੈ ਫਿਲਮ ਮੇਕਰ, ਉਹਨੇ ਪਦਮਾਵਤੀ ਅਲਾਉਦੀਨ ਖਿਲਜੀ ਦੇ ਵੇਲੇ ਹੋਈ ਹੈ ਉਸ ਦੀ ਕਹਾਣੀ, ਉਹਨਾਂ ਨੇ ਆ ਕੇ ਉਹਦਾ ਸੈੱਟ ਉਹਨੂੰ ਮਾਰਿਆ ਕੁੱਟਿਆ, ਸੈੱਟ ਨੂੰ ਅੱਗ 2 ਅੱਡ-ਅੱਡ ਥਾਵਾਂ ਦੇ ਉੱਤੇ ਆ। 5 the continuing onslaught against the freedom to speak, think and function as an academic institution is an ongoing tragedy as the Akhil Bharatiya Vidyarthi Parishad and other vigilante enthusiasts batter their way into university premises to prevent scheduled events from taking place. 6 vicious and violent attacks on writers continue. ਉਹਨੇ ਕਿਹਾ ਜੀ ਵਿਦਿਆਰਥੀ ਪਰਿਸ਼ਦ ਵਾਲੇ ਜਿੱਥੇ ਮਰਜ਼ੀ ਆ ਕੇ ਸਮਾਗਮ ਰੱਖੇ ਹੁੰਦੇ ਨੇ ਉਹਨਾਂ ਨੂੰ ਤਬਾਹ ਕਰ ਦਿੰਦੇ ਨੇ ਔਰ ਉਹਨੂੰ ਨਹੀਂ ਹੋਣ ਦਿੰਦੇ, ਔਰ ਜਿਹੜਾ ਰਾਈਟਰਸ ਦੇ ਉੱਤੇ ਅਟੈਕ ਨੇ ਉਹ ਬਰਾਬਰ ਜਾਰੀ ਨੇ। ਫਿਰ ਉਹਨੇ ਕਿਹਾ ਕਿ ਵੈਨ ਏ ਨੇਸ਼ਨ ਟਰਨਸ ਅਪਨ ਇਟਸੈਲਫ, ਜੇ ਇੱਕ ਦੇਸ਼ ਆਪਣੇ ਦੇ ਉੱਤੇ ਹੀ ਆ ਜਾਂਦਾ ਹੈ, ਵੈਨ ਇਟ ਪਰਸੀਕਿਊਟਸ ਐਂਡ ਕਿਲਸ ਇਟਸ ਓਨ ਸਿਟੀਜ਼ਨਸ ਐਂਡ ਅਬੈਂਡਨ, ਜੇ ਆਪਣੇ ਸ਼ਹਿਰੀਆਂ ਨੂੰ ਮਾਰਨ ਲੱਗ ਜਾਏ ਛੱਡ ਦੇ, ਵੈਨ ਇਟ ਡਿਕਲੇਅਰਸ ਦੈਟ ਇਟਸ ਓਨ ਪੀਪਲ ਆਰ ਫੋਰਨਰਸ ਔਰ ਐਨਮੀਜ਼ ਆਫ ਦਾ ਸਟੇਟ, ਦਿਸ ਇਜ਼ ਅ ਸਿਚੁਏਸ਼ਨ ਨੋਨ ਐਜ਼ ਦਾ ਸਿਵਲ ਵਾਰ। ਇਹ ਉਹਨੇ ਕਿਹਾ ਜੀ ਜਦੋਂ ਆਪਣਿਆਂ ਨੂੰ ਹੀ ਤੁਸੀਂ ਡਿਕਲੇਅਰ ਕਰ ਦਿਓ ਦੁਸ਼ਮਣ ਨੇ, ਭਾਰਤ 'ਚ ਆਲਰੇਡੀ ਸਿਵਲ ਵਾਰ ਜਿਹੜੀ ਹੈ ਸ਼ੁਰੂ ਹੋ ਗਈ। ਵੀ ਨਾਊ ਸੀ Indians turning upon Indians in methodically targeted ways, in some cases with guns or whatever crude weapons they can lay their hands on, or black paint or dooja. Today we are in a state of civil war. The most unable wars in history have been the combination of civil and religious war, and this is the twin ammunition in use in India today. मैं सारा नहीं पढ़ सकांगा। सो उन्हें कहा ऑलरेडी इंडिया सिविल वार है, और दुनिया की हिस्टरी जो सिविल ਵਾਰ ਦੇ ਵਿੱਚ ਰਿਲੀਜਨ ਸ਼ਾਮਲ ਹੋ ਜਾਂਦਾ ਹੈ ਉਹ ਸਭ ਤੋਂ ਖਤਰਨਾਕ ਹੁੰਦਾ ਹੈ, ਔਰ ਭਾਰਤ ਦੇ ਵਿੱਚ ਆਲਰੇਡੀ ਇਹ ਸਿਵਲ ਵਾਰ ਜਿਹੜੀ ਹੈ ਉਹ ਚੱਲ ਰਹੀ ਹੈ। ਸੋ ਮੈਂ ਇਹਨਾਂ ਤਿੰਨੋਂ ਹੀ ਬਹਾਦਰ ਆਵਾਜ਼ਾਂ ਨੂੰ, ਜਿਨ੍ਹਾਂ ਦੇ ਵਿੱਚ ਨਿਹਾਲ ਸਿੰਘ ਵੀ ਹੈ ਔਰ ਇਹ ਬੀਬੀ ਸਹਿਗਲ ਵੀ ਹੈ ਔਰ ਥਰਡ ਜਿਹੜੇ ਫਿਲਮ ਮੇਕਰ ਮਿਸਟਰ ਡਿਸਾਈ, ਉਹਨਾਂ ਨੂੰ ਸੈਲੂਟ ਕਰਦਾ ਹੈ ਕਿ ਇਸ ਸਾਰੇ ਜਿੱਥੇ ਸਿਵਲ ਵਾਰ ਔਰ ਕੋਈ ਸੁਰੱਖਿਅਤ ਨਹੀਂ ਹੈ ਉਹਨਾਂ ਦੀਆਂ ਬਹਾਦਰ ਕਲਮਾਂ ਚੱਲੀਆਂ ਨੇ, ਸੋ ਉਹਨਾਂ ਨੂੰ ਸਾਡਾ ਸੈਲੂਟ ਜੀ। ਡਾਕਟਰ ਸਾਹਿਬ ਇੱਥੇ ਲੈਣੇ ਆ ਬ੍ਰੇਕ। ਵਿਊਅਰਸ ਵਿਚਾਰਾਂ ਦਾ ਸਿਲਸਿਲਾ ਇਸ ਤਰ੍ਹਾਂ ਚੱਲਦਾ ਰਹੇਗਾ, ਮਿਲਦੇ ਆ ਆਫਟਰ ਦਿਸ ਸ਼ਾਰਟ ਬ੍ਰੇਕ।